ਉਹ ਜਿਹੜੀ ਮੁਹੱਬਤ ਹੈ ਉਸ ਪਿਆਰ को मैं क्या नाम दूं ਉਹ ਮੁਹੱਬਤ ਹੈਗੀ ਹੈ ਇਜ਼ਰਾਈਲ ਦੀ ਤੇ ਇੰਡੀਆ ਦੀ। ਮੋਦੀ ਤੇ ਆ ਜਿਹੜਾ ਨਿਤਨਯਾਹੂ ਹੈ ਇਹਨਾਂ ਦਾ ਕੀ ਤਾਲੁਕ ਹੈ ਤੁਹਾਨੂੰ ਦੱਸਾਂਗੇ ਕਿ ਦੋ ਵਜ਼ੀਰ ਆਜ਼ਮ ਕਿਸ ਤਰ੍ਹਾਂ ਦੁਨੀਆ ਵਿੱਚ ਤਬਾਹੀ ਫੈਲਾ ਕੇ ਆਪਣੇ ਇਕਤਦਾਰ ਦੇ ਤੂਲ ਨੂੰ ਮਜ਼ੀਦ ਵਧਾਉਂਦੇ ਫਿਰਦੇ। ਇਜ਼ਰਾਈਲ ਇੰਡੀਆ ਦੇ ਨਾਲ ਖਾਸ ਕਿਸਮ ਦੇ ਤਾਲੁਕਾਤ ਵੀ ਰੱਖਦਾ ਹੈ। ਮੋਦੀ ਨੇ ਆਪਣੇ ਦੌਰ ਦੇ ਵਿੱਚ ਫਲਸਤੀਨੀ ਇਲਾਕਿਆਂ ਦੇ ਵਿੱਚ ਜਿਹੜਾ ਨਾ ਉਹਨਾਂ ਦਾ ਕੋਈ ਆਲਾ ਅਫਸਰ ਨਹੀਂ ਗਿਆ। ਇੰਡੀਆ ਨੂੰ ਇਜ਼ਰਾਈਲ ਤੋਂ ਖਾਸ ਕਰਕੇ ਉਹਨਾਂ ਦਾ ਦਹਿਸ਼ਤਗਰਦੀ ਦਾ ਜਿਹੜਾ ਨੈਟਵਰਕ ਹੈ ਔਰ ਦੁਨੀਆ ਦਾ ਜਿਹੜਾ ਅਮਨ ਖਰਾਬ ਕਰਨਾ ਹੈ ਉਸ ਅਮਨ ਨੂੰ ਤਬਾਹ ਕਰਨਾ ਹੈ ਇਹਦੇ ਵਿੱਚ ਉਹਨੂੰ ਕਾਫੀ ਮਦਦ ਮਿਲਦੀ ਹੈ। ਇਜ਼ਰਾਈਲ ਇਸ ਵਕਤ ਜਿਹੜਾ ਖੇਲ ਖੇਲਦਾ ਪਿਆ ਨਾ ਇੰਡੀਆ ਦੀ ਹਮਾਇਤ ਕਰਕੇ ਉਹ ਖੁਦ ਇੱਕ ਬਹੁਤ ਵੱਡੀ ਜੰਗ 'ਚ ਉਲਝਿਆ ਬੈਠਾ ਹੈ। ਬਿਸਮਿल्लाहिर्रहमानिर्रहीम अस्सलाम वालेकुम नाज़रीन ਤੁਸੀਂ ਦੇਖ ਰਹੇ ਹੋ 360 डिजिटल पंजाबी और मैं ਤੁਹਾਡੀ ਮੇਜ਼ਬਾਨ ਸ਼ਮਾਇਲਾ ਨਿਆਜ਼। अच्छा इस तो पहले भी एक व्लॉग रिकॉर्ड किया और मेरी कुछ मसूफियत भी है ठीक है और मैं चाहती हूँ कि जिन्नियां ज़्यादा अपडेटा या जिन्नियां ज़्यादा खबरां ने और जो मेरे दिमाग च दिल च चल रहा है वो मैं तुहानूं दसदी जावां ठीक है। एक बड़ी अजीब गल है वैसे वो जी मुहब्बत है उस प्यार को मैं क्या नाम दूँ वो मुहब्बत हैगी है इजराइल दी ते इंडिया दी कि इंडिया दी ते इजराइल दी मुहब्बत दी इस कुर्बत दी आखिर वजह की है। अज आपां गल करांगे दुनिया दे वो दो कसाइयां दे बारे च जिन्हां ने अपने इकतदार नूं जिहड़ा ना ਉਹ ਨਾ ਸਿਰਫ ਹਮਸਾਇਆਂ ਵਾਸਤੇ ਜਾਂ ਹਮਸਾਇਆਂ ਦੇ ਨਾਲ ਲੜਾਈ ਵਾਸਤੇ ਰੱਖਿਆ ਹੋਇਆ ਬਲਕਿ ਪੂਰੀ ਦੁਨੀਆ ਦਾ ਅਮਨ ਖਰਾਬ ਕਰਨ ਵਾਸਤੇ ਇਹ ਇੱਕ ਦੂਜੇ ਦਾ ਜਿਹੜਾ ਹੈ ਨਾ ਉਹ ਵੱਧ ਚੜ ਕੇ ਸਾਥ ਦਿੰਦੇ ਹੈ। ਇੰਜ ਮੁਹੱਬਤ ਤੇ ਦੋਸਤੀ ਹੈ ਇਹਨਾਂ ਦੀ। ਜੀ ਹਾਂ, ਮੋਦੀ ਤੇ ਆ ਜਿਹੜਾ ਨਿਤਨਯਾਹੂ ਹੈ ਇਹਨਾਂ ਦਾ ਕੀ ਤਾਲੁਕ ਹੈ, ਇਹਨਾਂ ਦਾ ਆਪਸ 'ਚ ਕੀ ਰਿਸ਼ਤਾ ਹੈ, ਕਿਉਂ ਇਹ ਦੋਵੇਂ ਇਨਸਾਨੀਅਤ ਦੇ ਦੁਸ਼ਮਣ ਬਣੇ ਬੈਠੇ। ਅੱਜ ਆਪਾਂ ਇਸੇ ਬਾਰੇ 'ਚ ਗੱਲਬਾਤ ਕਰਾਂਗੇ ਕਿ ਮੁਸਲਮਾਨਾਂ ਦੇ ਦੋ ਦੁਸ਼ਮਣ ਜੋ ਹਰ ਵਕਤ ਸਾਜ਼ਿਸ਼ ਵਿੱਚ ਮਸਰੂਫੇ ਅਮਲ ਰਹਿੰਦੇ ਆ। ਇਹਨਾਂ ਦੇ YouTube ਚੱਕ ਕੇ ਵੇਖ ਲਓ, ਇਹ ਪਾਕਿਸਤਾਨ ਦੇ ਖਿਲਾਫ ਸਾਜ਼ਿਸ਼ਾਂ ਕਰਦੇ ਪਏ ਹੁੰਦੇ ਆ। ਤੁਹਾਨੂੰ ਦੱਸਾਂਗੇ ਕਿ ਦੋ ਵਜ਼ੀਰ ਆਜ਼ਮ ਕਿਸ ਤਰ੍ਹਾਂ ਦੁਨੀਆ ਵਿੱਚ ਤਬਾਹੀ ਫੈਲਾ ਕੇ ਆਪਣੇ ਇਕਤਦਾਰ ਦੇ ਤੂਲ ਨੂੰ ਮਜ਼ੀਦ ਵਧਾਉਂਦੇ ਫਿਰਦੇ ਆ। ਇੱਕ ਤਰਫ ਤਾਂ ਦੁਨੀਆ ਦੀਆਂ तमाम ਹਕੂਕਤਾਂ ਇਨਸਾਨੀਅਤ ਦੀ ਤਰੱਕੀ ਤੇ ਆਸਾਇਸ਼ ਵਾਸਤੇ ਮਿਲ ਕੇ ਕੰਮ ਕਰਦੀਆਂ ਨੇ, ਪਰ ਦੂਜੇ ਪਾਸੇ ਇਹ ਦੋਨੋਂ ਮੁਲਕ ਐਸੇ ਨੈਸ਼ ਕਿਸਮ ਦੇ ਮੁਲਕ ਨੇ ਕਿ ਇਹ ਬਦਅਮਨੀ ਫੈਲਾਉਣ 'ਚ ਮਸਰੂਫ ਹੈ। ਤੁਸੀਂ ਹਾਲੀਆ ਖਿੱਤੇ ਦੇ ਵਿੱਚ ਸੂਰਤ ਹਾਲ ਵੇਖ ਲਓ ਕਿ ਕੀ ਚੱਲ ਰਿਹਾ ਠੀਕ ਹੈ। ਤੇ ਇਸ ਵਲੌਗ ਦੇ ਵਿੱਚ ਆਪਾਂ ਇਹਨਾਂ ਦੀਆਂ ਜਿਹੜੀਆਂ ਗਲੀਜ਼ ਹਰਕਤਾਂ ਨੇ ਖਾਸ ਕਰਕੇ ਇੰਡੀਆ ਦੀਆਂ ਤੇ ਇਜ਼ਰਾਈਲ ਦੀਆਂ ਜਿਹੜਾ ਇਹਨਾਂ ਦਾ ਤਾਲੁਕ ਹੈ ਔਰ ਜਿੰਨਾ ਇਬਤਦਾਈ ਮੁਖਾਲਫਤ ਤੋਂ ਬਾਅਦ ਨਜ਼ਰੀਆਤੀ ਤੇ ਸਟ੍ਰੈਟੇਜਿਕ ਇਤਿਹਾਦ ਇਹਨਾਂ ਦਾ ਆਪਸ 'ਚ ਬਦਲ ਗਿਆ ਹੈ। ਇਹਨਾਂ ਦੀ ਵੀ ਆਪਸ 'ਚ ਪਹਿਲੇ ਮੁਖਾਲਫਤ ਹੁੰਦੀ ਸੀ ਕਿਸੇ ਦੌਰ ਦੇ ਵਿੱਚ। ਇਜ਼ਰਾਈਲ ਤੇ ਇੰਡੀਆ ਦਾ ਆਪਸ 'ਚ ਪੁਰਾਣਾ ਰਿਸ਼ਤਾ ਹੈ। ਇਜ਼ਰਾਈਲ ਜਿਹੜਾ ਉਹ ਹਿੰਦੂਤਵਾ ਤੇ ਸਿਹੋਨੀ ਤਹਿਰੀਕ ਦੇ ਦਰਮਿਆਨ ਨਜ਼ਰੀਆਤੀ ਇਹਨਾਂ ਦੀ ਮੁਮਾਸਲਤ ਦੇਖੀ ਜਾਂਦੀ ਹੈ। ਇਹਨਾਂ ਦੋਨਾਂ ਨਜ਼ਰੀਆਤ ਦੇ ਵਿੱਚ ਇਜ਼ਰਾਈਲ ਇੰਡੀਆ ਦੇ ਨਾਲ ਖਾਸ ਕਿਸਮ ਦੇ ਤਾਲੁਕਾਤ ਵੀ ਰੱਖਦਾ ਹੈ। ਇਜ਼ਰਾਈਲ ਇੰਡੀਆ ਨੂੰ ਆਪਣੇ ਮਜ਼ੀਦ ਹੋਰ ਜਿਹੜਾ ਨਾ ਉਹ ਨੇੜੇ ਕਰਨ ਦੀ ਕੋਸ਼ਿਸ਼ 'ਚ ਲੱਗਿਆ ਰਹਿੰਦਾ ਹੈ। ਆਏ ਦਿਨ ਇਹਦੀ ਇਹੀ ਕੋਸ਼ਿਸ਼ ਹੁੰਦੀ ਹੈ ਕਿ ਯਾਰ ਵੀ ਗਾਲੀ ਲੱਗ ਜਾਵੇ ਸਾਡੇ ਠੀਕ ਹੈ। ਬਲਕਿ ਕੁਝ ਅਰਸੇ ਤੋਂ ਇੰਡੀਆ ਤੇ ਇਜ਼ਰਾਈਲ ਦੇ ਦਰਮਿਆਨ ਦਫਾਈ ਤਾਉਨ ਦੇ ਵਿੱਚ ਵੀ ਬਹੁਤ ਸਾਰਾ ਇਜ਼ਾਫਾ ਦੇਖਣ ਨੂੰ ਮਿਲਿਆ। 2017 ਦੇ ਵਿੱਚ ਨਰਿੰਦਰ ਮੋਦੀ ਨੇ ਇਜ਼ਰਾਈਲ ਦਾ ਦੌਰਾ ਕੀਤਾ ਔਰ ਕਿਸੇ ਵੀ ਇੰਡੀਅਨ ਵਜ਼ੀਰ ਆਜ਼ਮ ਦਾ ਇਹ ਇਜ਼ਰਾਈਲ ਦਾ ਪਹਿਲਾ ਦੌਰਾ ਸੀ। ਹਾਲਾਂਕਿ ਇਸ ਤੋਂ ਪਹਿਲੇ ਇੰਡੀਆ ਦਾ ਕੋਈ ਵੀ ਆਲਾ ਸਤਹ ਦਾ ਕੋਈ ਲੀਡਰ ਅਗਰ ਇਜ਼ਰਾਈਲ ਜਾਂਦਾ ਸੀ ਤੇ ਉਹ ਫਲਸਤੀਨ ਦੀ ਸਰਜ਼ਮੀਨ ਤੇ ਇੱਕ ਵਾਰੀ ਜ਼ਰੂਰ ਜਾਂਦਾ ਸੀ, ਲੇਕਿਨ ਇਸ ਦਫਾ ਇਹ ਚੀਜ਼ ਮੁਖਤਲਿਫ ਹੋਈ ਹੈ। ਮੋਦੀ ਨੇ ਆਪਣੇ ਦੌਰ ਦੇ ਵਿੱਚ ਫਲਸਤੀਨੀ ਇਲਾਕਿਆਂ ਦੇ ਵਿੱਚ ਜਿਹੜਾ ਨਾ ਉਹਨਾਂ ਦਾ ਕੋਈ ਆਲਾ ਅਫਸਰ ਨਹੀਂ ਗਿਆ ਔਰ ਨਾ ਹੀ ਇਸ ਦੌਰੇ ਦੇ ਵਿੱਚ ਇੱਕ ਵਾਰ ਜਿਹੜਾ ਨਾ ਉਹ ਕਿਸੇ ਨੇ ਵੀ ਫਲਸਤੀਨ ਦਾ ਨਾਮ ਵੀ ਜਿਹੜਾ ਨਾ ਉਹ ਨਹੀਂ ਲਿਆ। ਇੰਡੀਆ ਦੀ ਇਹ ਜਿਹੜੀ ਸਟ੍ਰੈਟੇਜਿਕ ਹਿਕਮਤ ਅਮਲੀ ਹੈ ਇਹਦੇ ਵਿੱਚ ਇਜ਼ਰਾਈਲ ਇੱਕ ਅਹਿਮ ਕਿਰਦਾਰ ਅਦਾ ਕਰਦਾ ਹੈ। ਇੰਡੀਆ ਨੂੰ ਇਜ਼ਰਾਈਲ ਤੋਂ ਖਾਸ ਕਰਕੇ ਜਿਹੜਾ ਉਹ ਉਹਨਾਂ ਦਾ ਦਹਿਸ਼ਤਗਰਦੀ ਦਾ ਜਿਹੜਾ ਨੈਟਵਰਕ ਹੈ ਔਰ ਦੁਨੀਆ ਦਾ ਜਿਹੜਾ ਅਮਨ ਖਰਾਬ ਕਰਨਾ ਹੈ ਉਸ ਅਮਨ ਨੂੰ ਤਬਾਹ ਕਰਨਾ ਹੈ ਇਹਦੇ ਵਿੱਚ ਉਹਨੂੰ ਕਾਫੀ ਮਦਦ ਮਿਲਦੀ ਹੈ ਔਰ ਇਸ ਗੱਲ ਦਾ ਤੁਹਾਨੂੰ ਆਲਰੇਡੀ ਪਤਾ ਹੈ ਠੀਕ ਹੈ। ਇੰਡੀਆ ਤੇ ਇਜ਼ਰਾਈਲ ਜਿਹੜਾ ਹੈ ਇਹਦੇ ਤਾਲੁਕਾਤ ਪਿਛਲੇ ਕੁਝ ਸਾਲਾਂ ਤੋਂ ਜਿਹੜਾ ਨਾ ਉਹ ਮਜ਼ੀਦ ਮਜ਼ਬੂਤ ਤੇ ਮਜ਼ਬੂਤ ਤਰ ਹੁੰਦੇ ਜਾ ਰਹੇ ਨੇ। ਇੰਡੀਆ ਇਜ਼ਰਾਈਲ ਜਿਹੜੀ ਹੈ ਨਾ ਉਹ ਐਰੋਸਪੇਸ ਇੰਡਸਟਰੀਜ਼ ਤੋਂ ਜਿਹੜਾ ਨਾ ਉਹ ਦਿਫਾਈ ਨਿਜ਼ਾਮ ਖਰੀਦਣ ਵਾਸਤੇ ਸਭ ਤੋਂ ਅੱਗੇ ਹੈ। ਇਜ਼ਰਾਈਲ ਦੀ ਜਿਹੜਾ ਨੁਕਤਾ ਨਜ਼ਰ ਹੈ ਉਹਦੇ ਵਿੱਚ ਇੰਡੀਆ ਨਾ ਸਿਰਫ ਇੱਕ ਮਾਰਕੀਟ ਹੈ ਬਲਕਿ ਮੁਸ਼ਤਰਕਾ ਜਿਹੜੇ ਉਹ ਜਿਹਨੂੰ ਕਹਿੰਦੇ ਨੇ ਨਾ ਖਦਸ਼ਾਤ ਦੇ ਨਾਲ ਇੱਕ ਸਟ੍ਰੈਟੇਜਿਕ ਪਾਰਟਨਰ ਵੀ ਬਣਦਾ ਜਾ ਰਿਹਾ। ਪਿਛਲੀਆਂ ਕੁਝ ਮਹੀਨਿਆਂ ਤੋਂ ਜਦੋਂ ਇੰਡੀਆ ਤੇ ਪਾਕਿਸਤਾਨ ਦੀ ਜੰਗ ਲੱਗੀ ਸੀ ਤੇ ਇਜ਼ਰਾਈਲ ਵਾਹਦ ਮੁਲਕ ਸੀ ਜਿਹੜਾ ਖੁੱਲ੍ਹ ਕੇ ਇੰਡੀਆ ਦੀ ਹਮਾਇਤ ਵਿੱਚ ਖੜਾ ਸੀ।
ਇੰਡੀਆ ਪਾਕਿਸਤਾਨ ਜਿਹੜਾ ਨਾ ਉਹ ਪਾਕਿਸਤਾਨ ਤੇ ਇਜ਼ਰਾਈਲੀ ਡਰੋਨਸ ਹਮਲੇ ਕਰ ਰਿਹਾ ਸੀ ਇਜ਼ਰਾਈਲ, ਠੀਕ ਹੈ। ਪਹਿਲਗਾਮ ਦੇ ਝੂਠੇ ਪ੍ਰੋਪੇਗੈਂਡੇ 2 ਦਿਨ ਤੋਂ ਬਾਅਦ ਇਜ਼ਰਾਈਲੀ ਵਜ਼ੀਰ ਆਜ਼ਮ ਬਿਨਿਆਮਿਨ ਨੇਤਨਯਾਹੂ ਨੇ ਮੋਦੀ ਨੂੰ ਫੋਨ ਵੀ ਕੀਤਾ ਤੇ ਆਖਿਆ ਕਿ ਜੀ ਜਿਹੜਾ ਇਹ ਵਾਕਿਆ ਹੋਇਆ ਪਹਿਲਗਾਮ ਦਾ, ਇਹਦੇ ਵਿੱਚ ਜਿਹੜੇ ਮੁਜਰਮਾਨ ਨੇ ਇਹਨਾਂ ਨੂੰ ਤੁਸੀਂ ਲਾਜ਼ਮੀ ਸਜ਼ਾ ਦਿਓ। ਇਸ ਤੋਂ ਇਲਾਵਾ ਇੰਡੀਆ ਦੇ ਵਿੱਚ ਇਜ਼ਰਾਈਲੀ ਸਫੀਰ ਨੇ ਆਖਿਆ ਕਿ ਇੰਡੀਆ ਨੂੰ ਆਪਣੇ ਦਫਾ ਦਾ ਪੂਰਾ ਹੱਕ ਹਾਸਲ ਹੈ। ਲੋ ਜੀ, ਦਫਾ ਤਾਂ ਫਿਰ ਅਸੀਂ ਖੁੱਡੇ ਲੈਣ ਲਾਤਾ ਸੀ ਉਹਨਾਂ ਦਾ। ਇਜ਼ਰਾਈਲ ਇਸ ਵਕਤ ਜਿਹੜਾ ਖੇਲ ਖੇਲਦਾ ਪਿਆ ਨਾ ਜਿਹੜਾ ਇੰਡੀਆ ਦੀ ਹਮਾਇਤ ਕਰਕੇ, ਉਹ ਖੁਦ ਇੱਕ ਬਹੁਤ ਵੱਡੀ ਜੰਗ 'ਚ ਉਲਝਿਆ ਬੈਠਾ ਹੈ। ਰੂਸ ਇੰਡੀਆ ਦੀ ਤਾਰੀਖ ਦਾ ਸਾਥੀ ਹੈ, ਲੇਕਿਨ ਉਹਨੇ ਪੂਰੇ ਮਾਮਲੇ ਦੇ ਵਿੱਚ ਇਜ਼ਰਾਈਲ ਦੀ ਤਰ੍ਹਾਂ ਆਵਾਜ਼ ਨਹੀਂ ਚੁੱਕੀ, ਬਲਕਿ ਇਸ ਵਾਰੀ ਉਹਨੇ ਜਿਹੜਾ ਨਾ ਉਹ ਭਾਰਤ ਨੂੰ ਝੂਠਾ ਕਰਾਰ ਦਿੱਤਾ, ਠੀਕ ਹੈ। ਤੇ ਇੰਡੀਆ ਨੇ ਪਾਕਿਸਤਾਨ ਦੀਆਂ ਜਿਹੜੀਆਂ ਫੌਜੀ ਕਾਰਵਾਈਆਂ ਸ਼ੁਰੂ ਕੀਤੀਆਂ, ਉਸ ਤੋਂ ਰੂਸ ਨੇ ਜਿਹੜਾ ਨਾ ਉਹ ਦੂਸਰੇ ਮਮਾਲਿਕ ਤੋਂ ਅਮਨ ਦੀ ਅਪੀਲ ਵੀ ਕੀਤੀ। ਔਰ ਇੱਥੇ ਇੱਕ ਚੀਜ਼ ਇਹ ਵੀ ਕੋਟ ਕਰਨਾ ਬੜੀ ਜ਼ਰੂਰੀ ਹੈ ਕਿ ਸਨ 1971 ਵਿੱਚ ਪਾਕਿਸਤਾਨ ਦੇ ਨਾਲ ਜੰਗ ਵਿੱਚ ਸੋਵੀਅਤ ਯੂਨੀਅਨ ਦਾ ਜਿਹੜਾ ਮੌਕਫ ਸੀ ਨਾ, ਹੁਣ ਉਹ ਰੂਸ ਦਾ ਮੌਕਫ ਨਹੀਂ ਰਿਹਾ। ਜ਼ਾਹਰ ਹੈ ਕਿ ਇਸ ਤੋਂ ਬਾਅਦ ਦੁਨੀਆ ਬਹੁਤ ਬਦਲ ਚੁੱਕੀ ਹੈ, ਔਰ ਦੁਨੀਆ ਇੰਨੀ ਬਦਲ ਚੁੱਕੀ ਹੈ ਕਿ ਜਦੋਂ ਦੁਨੀਆ ਦੇ ਤਕਰੀਬਨ ਤਮਾਮ ਮਮਾਲਿਕ ਪਾਕਿਸਤਾਨ ਤੇ ਇੰਡੀਆ ਦੇ ਦਰਮਿਆਨ ਤਨਾਜ਼ੇ ਵਿੱਚ ਪਾਕਿਸਤਾਨ ਨੂੰ ਝੂਠਾ ਕਰਾਰ ਦੇ ਰਹੇ ਨੇ, ਤੇ ਇਜ਼ਰਾਈਲ ਫਿਰ ਖੁੱਲ ਕੇ ਇੰਡੀਆ ਦੇ ਨਾਲ ਫਿਰ ਕਿਉਂ ਖੜਾ ਹੋਇਆ ਹੈ? ਗੇਮ ਵੀ ਤਾਂ ਸਮਝਿਆ ਕਰੋ ਨਾ। ਤੇ ਬਾਕੀ ਤਮਾਮ ਮਮਾਲਿਕ ਜਾਂ ਤਾਂ ਗੈਰ ਜਾਨਬਦਾਰ ਰਹੇ ਜਾਂ ਫਿਰ ਮੋਦੀ ਦੀ ਹਿੰਦੂਤਾ ਪਾਲਿਸੀ ਦੀ ਮੁਜ਼ੰਮਤ ਕਰਦੇ ਰਹੇ, ਠੀਕ ਹੈ। ਹਾਲੀਆ ਜਿਹੜੀ ਪਾਕਿਸਤਾਨ ਦੀ ਤੇ ਭਾਰਤ ਦੀ ਜਿਹੜੀ ਜੰਗ ਹੋਈ ਹੈ, ਉਹਦੇ ਦੌਰਾਨ ਪਾਕਿਸਤਾਨ ਦੇ ਖਿਲਾਫ ਇਜ਼ਰਾਈਲੀ ਡਰੋਨ ਇਸਤੇਮਾਲ ਕੀਤੇ ਰਹੇ। ਉਹ ਡਰੋਨ ਇਸਤੇਮਾਲ ਕੀਤੇ ਉਹ ਜਿਹੜੇ ਕੰਧਾਂ 'ਚ ਵੱਜ ਵੁੱਝ ਕੇ ਤੇ ਬਹਰਹਾਲ ਇੱਥੇ ਇਹ ਵਲੌਗ ਖਤਮ ਕਰਦੇ ਹਾਂ। ਇਸੇ ਤਰ੍ਹਾਂ ਤੁਹਾਨੂੰ ਜਿਹੜੀਆਂ ਨਾ ਉਹ ਮਾਲੂਮਾਤ ਫਰਾਹਮ ਕਰਦੇ ਰਵਾਂਗੇ, ਲੇਕਿਨ ਹੁਣ ਤੁਸੀਂ ਦਿਓ ਮੈਨੂੰ ਇਜਾਜ਼ਤ। ਤੁਹਾਡਾ ਮੁਲਾਕਾਤ ਹੋਏਗੀ ਅਗਲੇ ਵਲੌਗ ਦੇ ਵਿੱਚ। ਉਦੋਂ ਲਈ ਅੱਲਾ ਨੇ ਕੇ ਬਾਲ।